ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਤਨੋਤਾ ਯੂਨੀਵਰਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਤੁਸੀਂ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਨੰਬਰ ਹੋਤਾ 209-277-0113-209277-0113 ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਇਹ ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 10% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਖਬਰਾਂ ਦੇ ਉੱਤੇ ਨਜ਼ਰ ਬਣਾਉਣ ਦਾ ਸਿਲਸਿਲਾ ਕਰਦੇ ਸ਼ੁਰੂ। ਵੀ ਪਾਕਿਸਤਾਨ ਦੀ ਲਾਹੌਰ ਪੁਲਿਸ ਨੇ ਪਹਿਲੇ ਸਿੱਖ ਅਫਸਰ ਨੂੰ ਕੀਤਾ ਘਰੋਂ ਬੇਘਰ। ਲਾਹੌਰ ਪੁਲਿਸ ਦੇ ਪਹਿਲੇ ਸਿੱਖ ਅਫਸਰ ਨੂੰ ਘਰੋਂ ਬੇਘਰ ਕੀਤਾ। ਅਸਲ ਦੇ ਵਿੱਚ ਇਹ ਕਵੀ ਸਿੰਘ ਨਾਂ ਦਾ ਟ੍ਰੈਫਿਕ ਦੇ ਵਿੱਚ ਕਰਮਚਾਰੀ ਸੀਗਾ ਤੇ ਪਹਿਲਾਂ ਤੋਂ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੈ ਤੇ ਅੱਜ ਵੀ ਇਹਦੀ ਸੋਸ਼ਲ ਮੀਡੀਆ ਤੋਂ ਹੀ ਵੀਡੀਓ ਜਿਹੜੀ ਆ ਉਹ ਭਾਰਤ ਦੇ ਵਿੱਚ ਵਾਇਰਲ ਹੋਈ ਆ। ਤੇ ਇਹਨੇ ਉਸ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦੋਸ਼ ਲਾਇਆ ਕਿ ਇਹਦਾ ਘਰ ਜਿਹੜਾ ਉਹ ਜ਼ਬਰਦਸਤੀ ਤੋਂ ਖੋਇਆ ਜਾ ਰਿਹਾ, ਖਾਲੀ ਕਰਵਾਇਆ ਜਾ ਰਿਹਾ ਤੇ ਵਾਲਾਂ ਤੋਂ ਫੜ ਕੇ ਇਹਨੂੰ ਘੜੀਸਿਆ ਵੀ ਗਿਆ, ਯਾਨੀ ਕਿ ਸਾਡੀ ਬੇਅਦਬੀ ਕੀਤੀ ਗਈ ਆ। ਫਿਰ ਇਹਨੇ ਇਹ ਵੀ ਦੋਸ਼ ਲਾਇਆ ਕਿ ਇੱਥੇ ਕਈ ਘਰ ਆ, ਯਾਨੀ ਸੈਂਕੜੇ ਘਰ ਆ ਇਸ ਇਲਾਕੇ ਦੇ ਵਿੱਚ। ਇਹ ਦੱਸਦੇ ਆ ਕਿ ਡੇਰਾ ਚਹਿਲ ਦੇ ਨੇੜੇ ਰਹਿੰਦਾ, ਬੇਦੀਆਂ ਰੋਡ ਤੇ। ਤਾਂ ਉਹ ਕਹਿੰਦਾ ਕਿ ਔਕਾਫ ਬੋਰਡ ਦੇ ਲੋਕ ਆਏ ਤੇ ਬੱਚਿਆਂ ਸਮੇਤ ਮੈਨੂੰ ਘਰੋਂ ਕੱਢ ਗਏ, ਜਦਕਿ ਇਸ ਜਗ੍ਹਾ ਤੇ ਉਹ 1947 ਤੋਂ ਰਹਿੰਦੇ ਆ ਤੇ ਹੋਰ ਵੀ ਬਹੁਤ ਸਾਰੇ ਘਰ ਆ, ਇਕੱਲਾ ਉਹਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ। ਤਾਂ ਉਹਨੇ ਨਾਲ ਇਹ ਵੀ ਦੱਸਿਆ ਕਿ ਅਸਲ ਦੇ ਵਿੱਚ ਜਿਹੜਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੈ ਤਾਰਾ ਸਿੰਘ, ਉਹਨੇ ਕੁਛ ਲੋਕਾਂ ਨੂੰ ਖੁਸ਼ ਕਰਨ ਲਈ ਇਹ ਕਾਰਵਾਈ ਕਰਵਾਈ ਹੈ। ਸੋ ਉਹਨੇ ਨਾਂ ਲਿਆ ਪਰਟੀਕੂਲਰ ਇੱਕ ਵਿਅਕਤੀ ਦਾ। ਸੋ ਵਿਅਕਤੀ ਵਿਸ਼ੇਸ਼ ਦਾ ਨਾਮ ਜਿਹੜਾ ਉਹਨੇ ਲਿਆ ਉਹ ਨਾਂ ਆ ਤਾਰਾ ਸਿੰਘ, ਕਿ ਤਾਰਾ ਸਿੰਘ ਕੁਛ ਬੰਦਿਆਂ ਨੂੰ ਖੁਸ਼ ਕਰਨ ਲਈ ਅਜਿਹੀ ਕਾਰਵਾਈ ਕਰਵਾ ਰਿਹਾ ਤੇ ਉਹਨੇ ਸਿੱਖਾਂ ਤੋਂ ਇਮਦਾਦ ਦੀ ਮੰਗ ਕੀਤੀ ਹੈ ਵੀਡੀਓ ਦੇ ਜ਼ਰੀਏ। ਖੈਰ ਇਹ ਮਾਮਲਾ ਹੁਣ ਕੀ ਹੈ ਅਸਲ ਦੇ ਵਿੱਚ, ਇਹ ਹਾਲ ਦੀ ਘੜੀ ਤੇ ਕੁਛ ਵੀ ਕਹਿਣਾ ਮੇਰੇ ਖਿਆਲ ਦੇ ਨਾਲ ਸੰਭਵ ਨਹੀਂ ਤੇ ਨਾ ਹੀ ਸਿਆਣਪ ਪਿਆ ਕਿ ਕਹਾਣੀ ਕੀ ਆ, ਕਿਉਂਕਿ ਕਹਾਣੀ ਕਈ ਵਾਰ ਦੂਸਰੇ ਪਾਸੇ ਤੋਂ ਵੱਖਰੀ ਵੀ ਨਿਕਲ ਆਉਂਦੀ ਆ। ਪਰ ਉਸ ਤਰ੍ਹਾਂ ਗੁਲਾਬ ਸਿੰਘ ਤਾਰਾ ਸਿੰਘ ਤੇ ਕਈ ਦਫਾ ਇਸ ਤਰ੍ਹਾਂ ਦੇ ਦੋਸ਼ ਹੈ ਜਿਹੜੇ ਅੱਗੇ ਵੀ ਲਾ ਚੁੱਕਾ। ਸੋ ਮਾਮਲਾ ਜਿਹੜਾ ਕਾਫੀ ਗੰਭੀਰ ਹੈ। ਹੁਣ ਪਤਾ ਕਰਨਾ ਚਾਹੀਦਾ, ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਕੋਈ ਵਫਦ ਕਰ ਸਕਦੀ ਹੈ ਜਾਂ ਕੋਈ ਉਹਨਾਂ ਨਾਲ ਰਾਬਤਾ ਕਰਕੇ ਅਸਲ ਕਹਾਣੀ ਦਾ ਪਤਾ ਕਰੇ ਕਿ ਕਹਾਣੀ ਕੀ ਆ। ਪਰ ਜਿਸ ਤਰੀਕੇ ਦੇ ਨਾਲ ਉਹ ਵਾਲ ਖਿਲ ਰਹੇ ਆ, ਜਿਸ ਤਰੀਕੇ ਨਾਲ ਉਹ ਪੁਲਿਸ ਕਰਮਚਾਰੀ ਉੱਥੇ ਖੁਰਲਾਪ ਜਿਹਾ ਕਰਦਾ ਪਿਆ, ਉਹ ਤੋਂ ਲੱਗਦਾ ਕਿ ਮੁਸ਼ਕਲ ਤੇ ਹੈ, ਕੋਈ ਮੁਸ਼ਕਲ ਤੇ ਹੈ, ਪਰ ਕਿਉਂ ਆ, ਕਾਰਨ ਕੀ ਆ, ਵਜ੍ਹਾ ਕੀ ਆ, ਇਹ ਜਾਣਨਾ ਬਹੁਤ ਲਾਜ਼ਮੀ ਆ। ਸੋ ਰਾਬਤਾ ਕਰਨਾ ਚਾਹੀਦਾ ਕਮੇਟੀ ਵਾਲਿਆਂ ਨੂੰ, ਕਹਾਣੀ ਪਤਾ ਲੱਗ ਸਕੇ ਕਿ ਅਸਲ ਦੇ ਵਿੱਚ ਕਹਾਣੀ ਕੀ ਆ। ਸੋ ਗੁਲਾਬ ਸਿੰਘ ਸ਼ਹੀਨ ਬੜਾ ਐਕਟਿਵ ਰਹਿੰਦਾ ਸੀਗਾ ਸੋਸ਼ਲ ਮੀਡੀਆ ਤੇ। ਅਚਾਨਕ ਉਹਦੀ ਇਸ ਵੀਡੀਓ ਆਈ ਤੋਂ ਉਹ ਜਿਹੜੀ ਰੈਪੂਟੇਸ਼ਨ ਬਣੀ ਸੀਗੀ ਪੂਰੀ ਸੋਸ਼ਲ ਮੀਡੀਆ ਤੇ, ਉਹ ਅਚਾਨਕ ਹਮਦਰਦੀ 'ਚ ਬਦਲ ਗਈ। ਕਿਉਂਕਿ ਵੈਸੇ ਤੇ ਉਹਨੂੰ ਪਹਿਲਾਂ ਸਨਮਾਨ ਨਾਲ ਦੇਖਿਆ ਜਾਂਦਾ ਸੀਗਾ ਕਿ ਪਹਿਲਾਂ ਸਿੱਖ ਅਫਸਰ ਆ ਜਿਹੜਾ ਲਾਹੌਰ ਪੁਲਿਸ ਦੇ ਵਿੱਚ ਲੱਗਿਆ ਇਸ ਤਰ੍ਹਾਂ ਟ੍ਰੈਫਿਕ ਦੇ ਵਿੱਚ, ਪਰ ਉਹ ਜਿਹੜਾ ਮਾਨ ਸਨਮਾਨ ਸੀ ਉਹ ਵੱਖਰੀ ਕਿਸਮ ਦਾ ਸੀ। ਪਰ ਉਹ ਜਿਹੜੀ ਵੀਡੀਓ ਆਈ ਹੈ ਇਸ ਹਾਲਤ ਦੇ ਵਿੱਚ ਆਈ ਹੈ ਕਿ ਬੱਚੇ ਉਹਦੇ ਬਾਹਰ ਖੜੇ ਆ, ਗੇਟ ਤੇ ਜਿੰਦਾ ਲੱਗਾ ਤੇ ਉਹ ਕੁਰਲਾਪ ਜਿਹਾ ਕਰਦਾ ਪਿਆ। ਉੱਥੋਂ ਸਾਰਾ ਜਿਹੜਾ ਮਾਮਲਾ ਉਹ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੋ ਜਾਂਦਾ। ਸੋ ਪਤਾ ਕਰਨਾ ਚਾਹੀਦਾ ਕਿ ਅਸਲ ਦੇ ਵਿੱਚ ਕਹਾਣੀ ਕੀ ਹੈ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਕਿੱਸਾ ਹੇਟ ਸਪੀਚ ਦਾ ਭਾਜਪਾ ਦੇ ਸਾਂਸਦਾਂ ਵਿਧਾਇਕਾਂ ਤੇ ਸਭ ਤੋਂ ਜ਼ਿਆਦਾ ਕੇਸ। ਦੇਖੋ ਹੇਟ ਸਪੀਚ ਕੀ ਹੁੰਦੀ ਆ,
ਹੇਟ ਸਪੀਚ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਜ਼ਹਿਰ ਉਗਲਣਾ ਜੀ, ਜੋ ਜ਼ੁਬਾਨ ਵੈਸੇ ਕਹਿੰਦੇ ਜ਼ੁਬਾਨ ਦੇ ਵਿੱਚ ਹੱਡੀ ਕੋਈ ਨਹੀਂ ਹੁੰਦੀ, ਹੱਡ ਕਈ ਤੜਾ ਦਿੰਦੀ ਆ, ਇਸ ਤਰ੍ਹਾਂ ਦੀ ਸ਼ੈ ਹੁੰਦੀ ਆ। ਪਰ ਇਹਨਾਂ ਦੀ ਜ਼ੁਬਾਨ ਜਿਹੜੀ ਆ ਉਹ ਇਹਨਾਂ ਦੇ ਹੱਡ ਨਹੀਂ ਤੜਾਉਂਦੀ, ਲੋਕਾਂ ਦੇ ਹੱਡ ਜ਼ਰੂਰ ਤੜਾ ਦਿੰਦੀ ਆਪੋ ਵਿੱਚ ਦੀ ਲੜਾ ਕੇ। ਸੋ ਉਹ ਆ ਹੇਟ ਸਪੀਚ, ਜਿਹਨੂੰ ਆਪਾਂ ਨਫ਼ਰਤੀ ਜਾਂ ਫਿਰਕੂ ਭਾਸ਼ਣ ਕਹਿੰਦੇ ਆ। ਤਾਂ ਕਮਾਲ ਦੀ ਗੱਲ ਆ ਕਿ ਜਿਹੜੇ ਭੜਕਾਊ ਭਾਸ਼ਣ ਆ ਉਹ ਉੱਤਰ ਤੋਂ ਜ਼ਿਆਦਾ ਯਾਨੀ ਨਾਰਥ ਇੰਡੀਆ ਤੋਂ ਜ਼ਿਆਦਾ ਕੇਸ ਜਿਹੜੇ ਆ ਉਹ ਦੱਖਣ ਭਾਰਤ ਦੇ ਸਾਂਸਦਾਂ ਤੇ ਵਿਧਾਇਕਾਂ ਤੇ ਦਰਜ ਹੋਏ ਆ। ਤੇ ਕੁੱਲ ਮਿਲਾ ਕੇ ਜਿਹੜੇ ਇਹ ਹੇਟ ਸਪੀਚ ਦੇ ਮਾਮਲੇ ਆ ਉਹ 13 ਪਾਰਟੀਆਂ ਦੇ 58 ਨੇਤਾਵਾਂ ਤੇ ਯਾਨੀ ਜਿਹੜੇ ਮੈਂਬਰ ਪਾਰਲੀਮੈਂਟ ਆ ਜਾਂ ਵਿਧਾਇਕ ਆ ਜਿਹੜੇ ਉਹ ਉਹਨਾਂ ਦੇ ਚੱਲਦੇ ਆ। ਇਹਨਾਂ ਦੇ ਵਿੱਚ 15 ਮੈਂਬਰ ਪਾਰਲੀਮੈਂਟ ਆ ਤੇ 43 ਜਿਹੜੇ ਆ ਉਹ MLA ਆ। ਤੇ ਕਮਾਲ ਦੀ ਗੱਲ ਆ ਕਿ ਇਸ ਮਾਮਲੇ ਦੇ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਆ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਵਾਲਿਆਂ ਦੀ ਆ, ਯਾਨੀ ਸਭ ਤੋਂ ਜ਼ਿਆਦਾ ਭਾਰਤੀ ਜਨਤਾ ਪਾਰਟੀ ਵਾਲਿਆਂ ਦੇ ਬੰਦੇ ਆ ਜਿਨ੍ਹਾਂ ਤੇ ਇਸ ਤਰ੍ਹਾਂ ਦੇ ਮਾਮਲੇ ਚੱਲਦੇ ਆ। ਸੋ 15 ਸਾਂਸਦਾਂ ਤੇ ਜਿਹੜੇ 15 ਮੈਂਬਰ ਪਾਰਲੀਮੈਂਟ 58 ਦੇ ਵਿੱਚੋਂ 43 ਵਿਧਾਇਕ ਆ, 15 ਦੇ ਵਿੱਚੋਂ ਇਹ ਜਿਹੜੇ ਕੇਸ ਆ ਇਹ ਆਪਾਂ ਗਿਣਨ ਲੱਗੀਏ ਤੇ ਮੇਰੇ ਖਿਆਲ ਦੇ ਨਾਲ 100 ਤੋਂ ਟੱਪ ਜਾਂਦੇ ਆ। ਮਤਲਬ ਕਿ ਜਿਹੜੇ 15 ਮੈਂਬਰ ਪਾਰਲੀਮੈਂਟ ਇਸ ਤਰ੍ਹਾਂ ਲੱਗਦਾ ਕਿ ਉਹ ਪਾਰਲੀਮੈਂਟ ਦੇ ਵਿੱਚ ਕੰਮ ਘੱਟ ਕਰਦੇ ਆ, ਬਸ ਜ਼ਬਾਨ 'ਚੋਂ ਜ਼ਹਿਰ ਡੋਲਣ ਦਾ ਕੰਮ ਜ਼ਿਆਦਾ ਕਰਦੇ ਆ। ਮਤਲਬ ਕਿ ਇਹਨਾਂ 15 ਮੈਂਬਰ ਪਾਰਲੀਮੈਂਟਾਂ ਤੇ 103 ਕੇਸ ਦਰਜ ਆ ਹੇਟ ਸਪੀਚ ਦੇ। ਤੇ ਕਮਾਲ ਇਸ ਗੱਲ ਦੀ ਆ ਕਿ ਸਿਰਫ 13 ਮਾਮਲਿਆਂ ਤੇ ਚਾਰਜਸ਼ੀਟ ਫਾਈਲ ਹੋਈ ਹੁਣ ਤੱਕ। ਇਹ ਵੇਖਣ ਵਾਲੀ ਗੱਲ ਆ। ਮਤਲਬ 103 ਕੇਸ ਰਜਿਸਟਰਡ ਆ 15 ਮੈਂਬਰ ਪਾਰਲੀਮੈਂਟਾਂ ਤੇ, ਔਰ ਜਿਨ੍ਹਾਂ ਦੇ ਵਿੱਚੋਂ ਚਾਰਜਸ਼ੀਟ ਸਿਰਫ 13 ਚ ਫਾਈਲ ਹੋਈ ਆ। ਤਾਂ ਕਾਂਗਰਸ ਦੀ ਜੇ ਗੱਲ ਕਰੀਏ, ਕਾਂਗਰਸ ਦੇ ਬਿਲਕੁਲ ਥੋੜੇ ਆ ਇਸ ਗਿਣਤੀ ਦੇ ਵਿੱਚ, ਪਰ ਭਾਰਤੀ ਜਨਤਾ ਪਾਰਟੀ ਦੇ 58 ਚੋਂ 27 ਆ। ਭਾਰਤੀ ਜਨਤਾ ਪਾਰਟੀ ਦੇ 57, ਇੱਕ ਜਿਹੜੀ ਹੈਗੀ ਆ ਇਹਨਾਂ ਦੀ ਓਵੈਸੀ ਬ੍ਰਦਰਸ ਦੀ ਪਾਰਟੀ, ਉਹ ਕਾਫੀ ਲੰਮਾ ਚੌੜਾ ਉਹਨਾਂ ਦਾ ਨਾਮ ਆ, ਸ਼ਾਇਦ ਉਹਨੂੰ ਕਹਿ ਦਿੰਦੇ ਆਲ ਇੰਡੀਆ ਮਜਲਿਸ ਇਤਿਹਾਦੁਲ ਮੁਸਲਮੀਨ, ਉਸ ਪਾਰਟੀ ਦੇ ਛਾਂ ਤੇ, ਔਰ TRS ਉਹਨਾਂ ਦੇ ਛਾਂ ਤੇ। ਮੇਰੇ ਖਿਆਲ ਦੇ ਨਾਲ TRS ਦੀ ਜਿਹੜੀ ਆਖਰੀ ਪਰਿਭਾਸ਼ਾ ਬਣੂਗੀ ਉਹ ਬਣੂਗੀ ਤੇਲੰਗਾਨਾ ਰਾਸ਼ਟਰੀ ਸਮਿਤੀ। ਫਿਰ ਤੇਲਗੂ ਦੇਸ਼ਮ ਪਾਰਟੀ ਜਿਹਨੂੰ TDP ਕਹਿ ਦਿੰਦੇ ਆ, ਉਹਨਾਂ ਦੇ 3 ਤੇ, ਔਰ ਸ਼ਿਵ ਸੈਨਾ ਵਾਲਿਆਂ ਦੇ 3 ਤੇ। ਸੋ ਕਾਂਗਰਸ ਦਾ ਮਾਮੂਲੀ ਜਿਹਾ ਅੰਕੜਾ, ਪਰ ਭਾਰਤੀ ਜਨਤਾ ਪਾਰਟੀ ਦਾ ਬਹੁਤ ਹੈ। ਹੁਣ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਇੱਕ ਕਿੱਸਾ ਜਿਹੜਾ ਉਹ ਗੌਰ ਨਾਲ ਸੁਣਨ ਵਾਲਾ ਇਹ ਆ ਕਿ ਜਿਨ੍ਹਾਂ ਤੇ ਇਹਨਾਂ ਦੇ ਮਾਮਲੇ ਦਰਜ ਹੋਏ ਆ ਹੇਟ ਸਪੀਚ ਵਾਲੇ, ਉਹਨਾਂ ਦੇ ਵਿੱਚ ਜਿਹੜੇ ਮੁੱਖ ਨਾਮ ਆ ਉਹ ਹੈਗਾ ਜਿਵੇਂ ਮੈਂਬਰ ਪਾਰਲੀਮੈਂਟ ਰਾਮ ਸ਼ੰਕਰ ਕਠੇਰੀਆ ਤੇ ਆਗਰਾ ਤੋਂ ਆ। ਇਸ ਭਾਈ ਸਾਹਿਬ ਤੇ 21 ਮਾਮਲੇ ਦਰਜ ਆ ਇਕੱਲੇ ਤੇ, 21 ਮਾਮਲੇ ਹੇਟ ਸਪੀਚ ਦੇ, ਔਰ 64 ਧਾਰਾ ਲੱਗੀਆਂ। ਤੇ ਕਮਾਲ ਦੀ ਗੱਲ ਆ ਇੰਡੀਆ ਦਾ ਤੁਸੀਂ ਲੋਕਤਾਂਤਰਿਕ ਸਿਸਟਮ ਦੇਖੋ ਕਿ ਇੱਕ ਵੀ ਧਾਰਾ ਦੇ ਵਿੱਚ ਹੁਣ ਤੱਕ ਇਹਦੇ ਤੇ ਚਾਰਜਸ਼ੀਟ ਫਾਈਲ ਨਹੀਂ ਹੋਈ। ਸੋ ਦੂਸਰਾ ਨੰਬਰ ਉਮਾ ਭਾਰਤੀ ਦਾ 13 ਮਾਮਲੇ ਦਰਜ, 38 ਧਾਰਾ ਲੱਗੀਆਂ, ਸਿਰਫ 2 ਚਾਰਜਸ਼ੀਟ ਜਿਹੜੀਆਂ ਉਹਦੇ ਖਿਲਾਫ ਫਾਈਲ ਹੋਈਆਂ ਹੁਣ ਤੱਕ। ਕੇ ਕਵਿਤਾ ਨਿਜ਼ਾਮਾਬਾਦ ਤੋਂ TRS ਦੀ 8 ਮਾਮਲੇ ਚੱਲਦੇ, ਇਹਦੇ ਤੇ 37 ਧਾਰਾਵਾਂ ਲੱਗੀਆਂ, 2 ਦੇ ਵਿੱਚ ਸਿਰਫ ਤੇ ਸਿਰਫ ਚਾਰਜ ਫਰੇਮ ਹੋਇਆ। ਸਾਕਸ਼ੀ ਮਹਾਰਾਜ ਬੜਾ ਮਸ਼ਹੂਰ ਨਾਮ ਹੈ, ਬਦਨਾਮ ਨਾਮ ਕਹਿ ਸਕਦੇ ਆ, ਉਨਾਬ ਤੋਂ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਪਾਰਲੀਮੈਂਟ ਆ, 8 ਮਾਮਲੇ ਚੱਲਦੇ ਤੇ 34 ਧਾਰਾ ਲੱਗੀਆਂ। ਹਾਲੇ ਤੱਕ ਇੱਕ ਵੀ ਇਹਦੇ ਤੇ ਕੋਈ ਚਾਰਜਸ਼ੀਟ ਫਰੇਮ ਨਹੀਂ ਹੋਈ, ਅੱਜ ਤੱਕ ਕੋਈ ਇਹਦੇ ਤੇ ਦੋਸ਼ ਪੱਤਰ ਦਾਖਲ ਨਹੀਂ ਹੋਇਆ। ਸੋ ਇਸੇ ਤਰ੍ਹਾਂ ਅਸਦੁਦੀਨ ਓਵੈਸੀ ਜਿਹਦਾ ਮੈਂ ਨਾਂ ਅੱਗੇ ਵੀ ਲਿਆ, ਚੱਲਦੇ ਆ 26 ਧਾਰਾਵਾਂ ਲੱਗੀਆਂ, ਇੱਕ ਦੇ ਵਿੱਚ ਚਾਰਜਸ਼ੀਟ ਜਿਹੜੀ ਆ ਉਹਦੇ ਚ ਫਾਈਲ ਕੀਤੀ ਆ। ਯਾਨੀ ਕੁੱਲ ਮਿਲਾ ਕੇ ਕਿਸੇ ਵੀ ਪਾਰਟੀ ਦਾ ਲੈ ਲਓ, ਉਹਦੇ ਤੇ ਹੇਟ ਸਪੀਚ ਦੇ ਜਿੰਨੇ ਵੀ ਕੇਸ ਚੱਲਦੇ ਆ, ਜਿੱਦਾਂ ਆਮ ਬੰਦੇ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਆ, ਉਹਨਾਂ ਦੇ ਖਿਲਾਫ ਕਾਰਵਾਈ ਹੁੰਦੀ ਹੀ ਨਹੀਂ। ਕਿਸੇ ਵੀ ਮਾਮਲੇ 'ਚ ਦੇਖ ਲਓ ਕਿ ਕਿਸੇ ਦੇ ਖਿਲਾਫ ਕੋਈ ਸਖਤ ਕਾਰਵਾਈ ਨਹੀਂ ਹੋਈ ਕਿਸੇ ਮਾਮਲੇ 'ਚ। ਤਾਂ ਜਦੋਂ ਕਾਰਵਾਈ ਨਹੀਂ ਹੋਣੀ ਤਾਂ ਉਹਨਾਂ ਨੇ ਫਿਰ ਹੇਟ ਸਪੀਚ ਹੈ ਜਿਹੜੀ ਉਹ ਇਸ ਤਰ੍ਹਾਂ ਹੀ ਹਿੱਟ ਕਰਕੇ ਦੇਣੀ ਹੈ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮਿੰਟ 'ਚ ਵੀ ਕਹਿੰਦੇ ਸਿੱਖ ਬੀਬੀਆਂ ਨੂੰ ਵੀ ਪਾਉਣਾ ਪਊਗਾ ਹੈਲਮਟ, ਅਕਾਲੀ ਦਲ ਦੀ ਫਰਿਆਦ ਰੱਦ। ਦੇਖੋ ਇਹ ਸਿੱਖ ਬੀਬੀਆਂ ਨੂੰ ਜਿਹੜਾ ਲੋਅ ਟੋਪ ਪਹਿਨਣ ਦਾ ਆਰਡਰ ਹੋਇਆ, ਉਹ ਹੋਇਆ ਵਾ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚੋਂ, ਔਰ ਸਿਰਫ ਚੰਡੀਗੜ੍ਹ ਦੇ ਵਿੱਚ ਹੋਇਆ। ਮਸਲਾ ਕੀ ਸੀਗਾ
ਮੈਨੂੰ ਯਾਦ ਨਹੀਂ, ਪਤਾ ਨਹੀਂ ਮੈਂ ਅੱਗੇ ਦੱਸਿਆ ਜਾਂ ਨਹੀਂ ਦੱਸਿਆ। ਮਸਲਾ ਇਹ ਸੀਗਾ ਕਿ ਚੰਡੀਗੜ੍ਹ ਦੇ ਇੱਕ ਪ੍ਰਸਿੱਧ ਹੋਟਲ ਦੇ ਕੋਲ ਇੱਕ ਬੀਬੀ ਨੂੰ ਬੱਸ ਨੇ ਹਿੱਟ ਕਰ ਦਿੱਤਾ ਸੀ। ਬੀਬੀ ਥੱਲੇ ਡਿੱਗ ਪਈ, ਬੀਬੀ ਦਾ ਸਿਰ ਵੱਜਿਆ ਕਿਉਂਕਿ ਉਹਨੇ ਲੋਅ ਟੋਪ ਨਹੀਂ ਸੀ ਪਾਇਆ, ਹੈਲਮਟ ਨਹੀਂ ਸੀ ਪਾਇਆ, ਉਹਦੀ ਮੌਤ ਹੋ ਗਈ। ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਮਸਲਾ ਗਿਆ ਚਲਾ। ਉਹਨਾਂ ਨੇ ਕਿਹਾ, ਸਾਫ਼ ਤੌਰ ਤੇ ਸਿੱਧੇ ਤੌਰ ਤੇ ਕਿਹਾ ਕਿ ਦੇਖੋ ਮੌਤ ਜਿਹੜੀ ਆ ਉਹ ਜ਼ਾਤ ਵੇਖ ਕੇ ਨਹੀਂ ਆਉਂਦੀ, ਜੈਂਡਰ ਵੇਖ ਕੇ ਨਹੀਂ ਆਉਂਦੀ, ਸੋ ਇਸ ਕਰਕੇ ਬੀਬੀਆਂ ਨੂੰ ਵੀ ਹੈਲਮਟ ਜਿਹੜਾ ਉਹ ਪਹਿਨਣਾ ਲਾਜ਼ਮੀ ਕਰਨਾ ਚਾਹੀਦਾ। ਇੱਥੋਂ ਤੱਕ ਕਹਿਤਾ ਕਿ ਜੇ ਬੀਬੀ ਦੇ ਮਗਰ ਕੋਈ ਦੋਹਰੀ ਸਵਾਰੀ ਆ ਤਾਂ ਉਸ ਪਿਛਲੀ ਬੈਠੀ ਸਵਾਰੀ ਨੂੰ ਵੀ ਲੋਅ ਟੋਪ ਜਿਹੜਾ ਉਹ ਪਹਿਨਣਾ ਪਊਗਾ। ਸੋ ਇਹ ਜਦੋਂ ਫੈਸਲਾ ਆ ਗਿਆ, ਇੱਥੇ ਫਿਰ SGPC ਨੇ ਆਪਣਾ ਪ੍ਰਤੀਕਰਮ ਦਿੱਤਾ ਹੈ, ਕਹਿੰਦੇ ਜੀ ਕਿ ਇਹ ਸਾਨੂੰ ਹਰਗਿਜ਼ ਮਨਜ਼ੂਰ ਨਹੀਂ ਹੈ। ਹੁਣ ਅਕਾਲੀ ਅੱਜ ਗਏ ਸਨ VP ਸਿੰਘ ਬਦਨੌਰ ਦੇ ਕੋਲ, ਜਿਹੜਾ ਕਿ ਚੰਡੀਗੜ੍ਹ ਦਾ ਪ੍ਰਸ਼ਾਸਕ ਵੀ ਹੈ ਤੇ ਪੰਜਾਬ ਦਾ ਰਾਜਪਾਲ ਵੀ ਹੈ। ਇਹਦੇ ਕੋਲ ਇਹਨਾਂ ਨੇ ਜਾ ਕੇ ਮੰਗ ਰੱਖੀ ਸੀਗੀ ਕਿ ਗੈਰ ਪਗੜੀਧਾਰੀ ਮਹਿਲਾਵਾਂ ਨੂੰ ਹੈਲਮਟ ਪਹਿਨਣ ਤੋਂ ਛੂਟ ਦਿੱਤੀ ਜਾਵੇ। ਯਾਨੀ ਕਿ ਵੈਸੇ ਤੇ ਉਹਨਾਂ ਨੇ ਪਹਿਲਾਂ ਛੂਟ ਦੇ ਰੱਖੀ ਆ ਕਿ ਜਿਹੜੀਆਂ ਬੀਬੀਆਂ ਕਿਸ਼ਤੀ ਸਜਾਉਂਦੀਆਂ, ਦਸਤਾਰ ਸਜਾਉਂਦੀਆਂ, ਉਹਨਾਂ ਨੂੰ ਲੋਅ ਟੋਪ ਤੋਂ ਛੋਟ ਆ, ਪਰ ਇਹ ਕਹਿੰਦੇ ਆ ਕਿ ਜਿਹੜੀਆਂ ਨਹੀਂ ਵੀ ਸਜਾਉਂਦੀਆਂ ਉਹਨਾਂ ਨੂੰ ਵੀ ਛੋਟ ਦਿੱਤੀ ਜਾਵੇ। ਮਤਲਬ ਸਿੱਧਾ ਜੇ ਮੈਂ ਕਹਾਂ, ਇਹ ਕਹਿੰਦੇ ਆ ਕਿ ਜਿਹਦੇ ਨਾਂ ਦੇ ਨਾਲ ਕੌਰ ਲੱਗਦਾ ਤੁਸੀਂ ਉਹਨੂੰ ਛੂਟ ਦੇ ਦਿਓ, ਚਾਹੇ ਉਹ ਚੁੰਨੀ ਪਹਿਨਦੀ ਹੈ, ਚਾਹੇ ਚੁੰਨੀ ਉਹ ਗਲ 'ਚ ਪਾ ਕੇ ਬੀਬੀ ਡਰਾਈਵ ਕਰਦੀ ਹੈ, ਜੋ ਮਰਜ਼ੀ ਹੈ, ਜਿਹਦੇ ਨਾਮ ਦੇ ਨਾਲ ਕੌਰ ਲੱਗਦਾ ਵਾ ਤੁਸੀਂ ਉਹਨੂੰ ਛੋਟ ਦੇ ਦਿਓ। ਸੋ ਇਹਨਾਂ ਨੇ, ਬਦਨੌਰ ਸਾਹਿਬ ਨੇ ਕਿਹਾ ਕਿ ਇਹ ਛੋਟ ਜਿਹੜੀ ਆ ਲੈ ਨਹੀਂ ਦੇਣੀ। ਸੋ ਤੁਸੀਂ ਜੇ ਛੋਟ ਲੈਣੀ ਆ ਤੇ ਭਾਈ ਹੁਣ ਤੁਸੀਂ ਅਗਲਾ ਦਰਵਾਜ਼ਾ ਖਟਖਟਾਓ। ਇਹ ਵੈਸੇ ਤੇ ਤੁਹਾਨੂੰ ਪਤਾ ਹੀ ਆ ਕਿ ਭਾਰਤ ਦੇ ਵਿੱਚ ਇੱਕ ਵਾਰੀ ਅੱਗੇ ਵੀ ਮਾਮਲਾ ਜਿਹੜਾ ਬੜਾ ਭਖਿਆ ਸੀਗਾ, ਯਾਦ ਹੋਣਾ ਤੁਹਾਨੂੰ, ਸ਼ਾਇਦ 1998 'ਚ ਇਸੇ ਤਰ੍ਹਾਂ ਹਾਈ ਕੋਰਟ ਨੇ ਆਖਿਆ ਸੀਗਾ ਕਿ ਡਰਾਈਵਿੰਗ ਕਰਦੇ ਸਮੇਂ ਪਗੜੀਧਾਰੀ ਜਿਹੜੇ ਸਿੱਖ ਆ ਉਹਨਾਂ ਦੀ ਜਿਹੜੀ ਹੈਲਮਟ ਪਾਉਣ ਤੇ ਛੋਟ ਆ ਉਹਦੇ ਉੱਤੇ ਦਿੱਤੀ ਜਾਂਦੀ ਹੈ। ਤਾਂ ਫਿਰ ਉਸ ਤੋਂ ਬਾਅਦ ਇੱਕ ਉਬਾਲਾ ਆ ਗਿਆ ਸੀ, ਬਾਅਦ ਦੇ ਵਿੱਚ ਸੁਪਰੀਮ ਕੋਰਟ ਨੇ ਸਾਫ਼ ਕੀਤਾ ਸੀਗਾ ਕਿ ਦੇਖੋ ਖਾਸ ਖੇਤਰਾਂ ਦੇ ਵਿੱਚ ਨਿਯਮਾਂ ਦੇ ਵਿੱਚ ਛੋਟ ਦੇਣ ਦਾ ਰਾਜਾਂ ਨੂੰ ਹੱਕ ਆ। ਤਾਂ ਉਸ ਤੋਂ ਬਾਅਦ ਫਿਰ ਸਿੱਖਾਂ ਨੂੰ ਲੋਅ ਟੋਪ ਤੋਂ ਛੋਟ ਦੇ ਦਿੱਤੀ ਗਈ ਸੀ ਔਰ ਪਗੜੀਧਾਰੀ ਸਿੱਖਾਂ ਨੂੰ। ਤਾਂ ਇਸ ਮਸਲੇ ਦੇ ਵਿੱਚ ਵੀ ਹੁਣ ਜੇ ਇਹਨਾਂ ਨੂੰ ਲੱਗਦਾ ਕਿਤੇ ਨਾ ਕਿਤੇ, ਵੈਸੇ ਦੇਖੋ ਜੇ ਆਪਾਂ ਖੁੱਲ੍ਹ ਦਿਲੀ ਨਾਲ ਇਸ ਚੀਜ਼ ਨੂੰ ਵੇਖੀਏ ਤਾਂ ਮਸਲਾ ਸਿਕਿਉਰਿਟੀ ਨਾਲ ਜੁੜਿਆ, ਤੁਹਾਡੀ ਆਪਣੀ ਸੇਫਟੀ ਨਾਲ ਜੁੜਿਆ। ਜੇ ਤੁਹਾਡੀ ਸੇਫਟੀ ਤੁਹਾਡੀ ਪ੍ਰਾਥਮਿਕਤਾ ਨਹੀਂ ਹੈ, ਤੁਸੀਂ ਤਰਜੀਹ ਦਿੰਦੇ ਹੋ ਕਿਸੇ ਧਾਰਮਿਕ ਰਹੁ ਰੀਤ ਨੂੰ, ਲੱਗਦਾ ਕਿ ਸਭ ਤੋਂ ਪਹਿਲਾਂ ਧਾਰਮਿਕ ਰਹੁ ਰੀਤ ਆਉਣੀ ਚਾਹੀਦੀ ਹੈ, ਜ਼ਿੰਦਗੀ ਬਾਅਦ 'ਚ ਆਉਣੀ ਚਾਹੀਦੀ ਹੈ, ਤਾਂ ਫਿਰ ਇਹ ਮਸਲਾ ਜਿਹੜਾ ਇਹ ਜਾਊਗਾ ਕਿਸੇ ਅਦਾਲਤ ਦੇ ਵਿੱਚ। ਤਾਂ ਕਿਉਂਕਿ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਫੈਸਲਾ ਦੇ ਚੁੱਕਾ, ਰਹਿ ਗਿਆ ਫਿਰ ਸੁਪਰੀਮ ਕੋਰਟ, ਤਾਂ ਤੁਹਾਨੂੰ ਫਿਰ ਉਸ ਚੌਖਟ ਤੇ ਜਾਣਾ ਹੀ ਪਊਗਾ, ਨਿਆਂ ਦੀ ਚੌਖਟ ਤੇ ਜਾਣਾ ਹੀ ਪਊਗਾ। ਫਿਰ ਤੁਹਾਨੂੰ ਆਪਣੀ ਗੁਹਾਰ ਜਿਹੜੀ ਉਹ ਲਾਉਣੀ ਪਊਗੀ ਕਿ ਸਾਨੂੰ ਇੱਥੇ ਆ ਕੇ ਦਿੱਕਤ ਪੈਦਾ ਹੁੰਦੀ ਹੈ, ਸੋ ਸਾਡੀ ਦਿੱਕਤ ਦੂਰ ਕਰੋ। ਹੁਣ ਦੇਖਣਾ ਹੋਊਗਾ ਕਿ ਅਕਾਲੀ ਸੁਪਰੀਮ ਕੋਰਟ 'ਚ ਜਾਂਦੇ ਆ ਜਾਂ ਜਿੱਦਾਂ ਬੀਬੀ ਜਗੀਰ ਕੌਰ ਕੱਲ ਰਣਨੀਤੀ ਘੜੀ ਜਾਂਦੀ ਸੀਗੀ, ਕਹਿੰਦੀ ਕਿ ਅਸੀਂ ਪ੍ਰਦਰਸ਼ਨ ਕਰਨੇ ਆ, ਜਾਂ ਫਿਰ ਉਸ ਲੀਹ ਤੇ ਚੱਲ ਕੇ 12 ਤਰੀਕ ਨੂੰ ਇਹ ਪ੍ਰਦਰਸ਼ਨ ਕਰਦੇ ਆ। ਪਰ ਮੇਰੇ ਖਿਆਲ ਦੇ ਨਾਲ ਜੇ ਇਹਨਾਂ ਨੂੰ ਲੱਗਦਾ ਕਿ ਸਾਡੀਆਂ ਧਾਰਮਿਕ ਰਹੁ ਰੀਤਾਂ 'ਚ ਜਾਂ ਮਰਿਆਦਾ 'ਚ ਕਿਤੇ ਨਾ ਕਿਤੇ ਇਹ ਅੜਿੱਕਾ ਪੈਦਾ ਹੁੰਦਾ, ਕੋਰਟ ਮੇਰੇ ਖਿਆਲ ਦੇ ਨਾਲ ਬਿਹਤਰ ਵਿਕਲਪ ਸਾਬਤ ਹੋ ਸਕਦਾ। ਜੀ 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 ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਨਸ਼ੇ ਦੀ ਕਾਲੀ ਦਾਸਤਾਂ, ਪਰਿਵਾਰ ਦੇ 6 ਚੋਂ 5 ਮੈਂਬਰਾਂ ਨੂੰ ਚਿੱਟੇ ਦੀ ਲੱਤ, ਔਰਤਾਂ ਵੀ ਸ਼ਾਮਲ। ਦੇਖੋ ਇਹ ਰਿਪੋਰਟ ਆਈ ਅੱਜ ਔਰ ਹੈਰਾਨ ਕਰਦੀ ਹੈ ਇਹ ਰਿਪੋਰਟ ਕਿ ਲੁਧਿਆਣੇ ਦੇ ਨਾਲ ਲੱਗਦੇ ਇਸ ਇਲਾਕੇ 'ਚ ਇੱਕ ਟਿੱਬਾ ਇਲਾਕਾ, ਤਾਂ ਉਹਨੂੰ ਪਿੰਡ ਸਲੀਮਪੁਰਾ ਵੀ ਕਹਿ ਦਿੰਦੇ ਆ। ਤਾਂ ਉਸ ਪਿੰਡ ਦੇ ਵਿੱਚ, ਛੋਟੇ ਜਿਹੇ ਪਿੰਡ ਦੇ ਵਿੱਚ ਦੱਸਦੇ ਆ ਕਿ 50 ਘਰ ਆ, ਕਿ 50 ਚੋਂ 40 ਘਰ ਜਿਹੜੇ ਆ ਉਹ ਨਸ਼ੇ ਦੇ ਨਾਲ ਗ੍ਰਸੀ ਹੋਏ ਆ। ਤੇ ਇਹਨਾਂ ਹੀ ਪਰਿਵਾਰਾਂ ਦੇ ਵਿੱਚੋਂ ਇੱਕ ਪਰਿਵਾਰ ਐਸਾ ਵਾ ਜਿਹੜਾ ਕਿ ਖੁਦ ਐਕਸੈਪਟ ਕਰਦਾ, ਖੁਦ ਇਸ ਚੀਜ਼ ਨੂੰ ਸਵੀਕਾਰ ਕਰਦਾ ਹੈ ਕਿ ਉਹਨਾਂ ਦੇ 6 ਮੈਂਬਰਾਂ ਦੇ ਵਿੱਚੋਂ 5 ਮੈਂਬਰ ਜਿਹੜੇ ਆ ਉਹ ਚਿੱਟਾ ਲੈਂਦੇ ਆ। ਮਤਲਬ 6 ਜੀ ਆ ਟੱਬਰ ਦੇ, ਤਾਂ 6 ਜੀਆਂ ਦੇ ਵਿੱਚੋਂ 5 ਜੀ ਆ ਜਿਹੜੇ ਉਹ ਚਿੱਟੇ ਦੇ ਟੀਕੇ ਲਾਉਂਦੇ ਆ। ਕਮਾਲ ਦੀ ਗੱਲ ਇਹ ਆ ਕਿ 5 ਦੇ ਵਿੱਚੋਂ ਘਰ ਦੀਆਂ ਔਰਤਾਂ ਵੀ ਸ਼ਾਮਲ ਆ। ਸਿਰਫ ਤੇ ਸਿਰਫ ਇੱਕ ਬਜ਼ੁਰਗ ਔਰਤ ਆ ਜਿਹੜੀ ਬਚੀ ਹੋਈ ਆ, ਉਹਦੇ 2 ਬੇਟੇ ਆ ਜਿਹੜੇ ਉਹ ਵੀ ਚਪੇਟ ਦੇ ਵਿੱਚ ਆ ਗਏ। ਇਹ ਨਹੀਂ, ਉਹਦੀਆਂ 2 ਬੇਟੀਆਂ ਸੀਗੀਆਂ, ਉਹਨਾਂ ਨੂੰ ਵੀ ਨਸ਼ੇ ਦੀ ਲੱਤ ਲੱਗ ਗਈ, ਸਹੁਰਿਆਂ ਨੇ ਉਹ ਛੱਡ ਦਿੱਤੀਆਂ, ਉਹ ਵੀ ਇੱਥੇ ਆ ਗਈਆਂ। ਤੇ ਨੌਹਾਂ ਦੇ ਵਿੱਚੋਂ ਵੀ ਇੱਕ ਨੌਹ ਆ ਜਿਹੜੀ
ਉਹ ਵੀ ਲੱਗਦੀ ਹੈ, ਯਾਨੀ 9 ਸ਼ਾਇਦ 1 ਹੀ ਹੈ। ਤਾਂ ਕੁੱਲ ਮਿਲਾ ਕੇ 6 ਦੇ ਵਿੱਚੋਂ 5 ਜਣੇ ਆ ਜਿਹੜੇ ਘਰ ਚੋਂ ਨਸ਼ਾ ਕਰਦੇ। ਉਹ ਬਿਰਧ ਮਾਤਾ ਦੱਸਣ ਡਈ ਸੀਗੀ, ਇੱਕ ਟੈਲੀਵਿਜ਼ਨ ਚੈਨਲ ਨੇ ਉਸ ਪਰਿਵਾਰ ਨਾਲ ਗੱਲ ਕੀਤੀ ਤਾਂ ਉਹ ਦੱਸਣ ਡਈ ਸੀ ਬੀਬੀ, ਉਹ ਕਹਿੰਦੀ ਕਿ ਘਰ ਦੇ ਵਿੱਚ ਆਟਾ ਨਹੀਂ ਹੈ, ਘਰ ਦੇ ਵਿੱਚ ਚੱਜ ਦਾ ਬਿਸਤਰਾ ਨਹੀਂ ਹੈ, ਪਰ 3000 ਰੁਪਏ ਦਾ ਡੇਲੀ ਚਿੱਟਾ ਸਾਡੇ ਘਰ ਆਉਂਦਾ। ਜਦੋਂ ਉਸ ਨਾਮਾ ਨਗਾਰ ਨੇ ਉਸ ਬੀਬੀ ਨੂੰ ਪੁੱਛਿਆ ਕਿ ਨਸ਼ਾ ਤੁਸੀਂ ਕਿੱਥੋਂ ਲਿਆਉਂਦੇ ਜੀ, ਤੇ ਉਹ ਕਹਿੰਦੀ ਕਿ ਕੋਈ ਚੱਕਰ ਹੀ ਨਹੀਂ ਹੈਗਾ, ਕੋਈ ਪ੍ਰੋਬਲਮ ਹੀ ਨਹੀਂ ਹੈਗੀ, ਇੱਥੇ ਰਾਤ ਨੂੰ 12 ਵਜੇ ਤੋੜ ਲੱਗੇ, 1 ਵਜੇ ਤੋੜ ਲੱਗੇ ਤਾਂ ਵੀ ਬਾਹਰ ਨਿਕਲ ਕੇ ਲੈ ਲਈ ਤਾਂ ਸਾਰੇ ਵੇਚੀ ਜਾਂਦੇ, ਸਾਰੇ ਪੀਤੀ ਜਾਂਦੇ। ਸੋ ਇਸ ਤਰ੍ਹਾਂ ਦੀ ਇਹ ਵੰਨਗੀ ਜਿਹੜੀ ਉਹ ਸਾਹਮਣੇ ਆਈ ਆ। ਹੈਰਾਨ ਕਰਦੇ ਆ ਕਿ ਇੱਕ ਘਰ ਦੇ ਵਿੱਚੋਂ ਇਸ ਤਰ੍ਹਾਂ ਔਰਤਾਂ ਔਰ ਮਰਦ ਦੋਨੇ ਹੀ ਚਿੱਟਾ ਲਾਉਂਦੇ ਆ। ਤਾਂ ਇਸ ਤਰ੍ਹਾਂ ਦੀ ਹੋਈ ਕਹਾਣੀ ਹੈ ਜਿਹੜੀ ਉਹ ਥੋੜੇ ਦਿਨ ਪਹਿਲਾਂ ਜਲਾਲਾਬਾਦ, ਜਿਹੜਾ ਕਿ ਸੁਖਬੀਰ ਸਿੰਘ ਬਾਦਲ ਦਾ ਇਲਾਕਾ, ਸੁਖਬੀਰ ਸਿੰਘ ਬਾਦਲ ਦਾ ਆਪਣਾ ਚੋਣ ਹਲਕਾ ਵੀ ਆ, ਤਾਂ ਉੱਥੋਂ ਵੀ ਇਸ ਤਰ੍ਹਾਂ ਦੀ ਦਾਸਤਾਨ ਸਾਹਮਣੇ ਆਈ ਸੀਗੀ। ਉੱਥੇ ਵੀ ਇੱਕ ਪਰਿਵਾਰ ਦੀਆਂ ਲੜਕੀਆਂ ਨੇ ਮੰਨਿਆ ਸੀਗਾ ਕਿ ਉਹ ਟੀਕੇ ਲਾਉਂਦੀਆਂ। ਇਹ ਸਮੱਸਿਆ ਜਿਹੜੀ ਬਹੁਤ ਭਿਆਨਕ ਸਮੱਸਿਆ, ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਉੱਤੋਂ ਟਾਹਣੇ ਤੇ ਛਾਂਗਣ ਚ ਲੱਗੇ। ਅੱਜ ਵੀ ਇਹਨਾਂ ਨੇ ਐਲਾਨ ਕੀਤਾ ਕਿ ਨਸ਼ੇੜੀ ਜੇ ਕੋਈ ਸਰਕਾਰੀ ਨਸ਼ਾ ਛਡਾਊ ਕੇਂਦਰਾਂ ਚ ਆਊਗਾ ਤੇ ਅਸੀਂ ਉਹਦਾ ਇਲਾਜ ਮੁਫਤ ਕਰਾਂਗੇ। ਇਲਾਜ ਤੇ ਅੱਗੇ ਵੀ ਮੁਫਤ ਕਰਨ ਦਾ ਦਾਅਵਾ ਕਰਦੇ ਆ, ਫਿਰ ਉਹਨੂੰ ਤੇ ਉਹਦੇ ਇੱਕ ਤਮਾਰਦਾਰ ਨੂੰ ਬੱਸ ਦੇ ਵਿੱਚ ਅਸੀਂ ਫ੍ਰੀ ਸਫ਼ਰ ਵੀ ਦੇਵਾਂਗੇ। ਫਿਰ ਪੁਲਿਸ ਵਾਲਿਆਂ ਨੂੰ ਵੀ ਹਦਾਇਤਾਂ ਕੀਤੀਆਂ ਇਹਨਾਂ ਨੇ ਕਿ ਭਾਈ ਤੁਸੀਂ ਜਿਹੜੇ ਨਸ਼ਾ ਛਡਾਊ ਕੇਂਦਰਾਂ ਚ ਆਉਂਦੇ ਉਹਨਾਂ ਤੇ ਜ਼ਿਆਦੀ ਨਿਗਰਾਨੀ ਨਾ ਕਰੋ, ਜ਼ਿਆਦੀ ਸਖਤਾਈ ਨਾ ਕਰੋ। ਇਸ ਤਰ੍ਹਾਂ ਦੀਆਂ ਹਦਾਇਤਾਂ ਤੇ ਦਿੱਤੀਆਂ ਨੇ, ਪਰ ਮਸਲਾ ਜਿਉਂ ਦਾ ਤਿਉਂ ਆ ਕਿ ਇਹ ਜਿਹੜੀ ਇੱਕ ਸਮਾਜਿਕ ਸਮੱਸਿਆ ਬਣ ਚੁੱਕੀ ਹੈ ਡਰੱਗ, ਇਹਨੂੰ ਹੁਣ ਰੋਕਿਆ ਕਿਸ ਤਰ੍ਹਾਂ ਜਾਵੇ। ਇਹ ਲੋਕ ਜਿਹੜੇ ਇੰਨਾ ਜ਼ਿਆਦਾ ਸਨਕੀ ਹੋ ਚੁੱਕੇ ਆ ਨਸ਼ੇ ਪਿੱਛੇ, ਇਹਨਾਂ ਦੀ ਲੱਤ ਨੂੰ ਕਿਸ ਤਰ੍ਹਾਂ ਛਡਾਇਆ ਜਾਵੇ। ਕਿਉਂਕਿ ਮਸਲਾ ਇਹ ਹੈ ਨਾ ਰਾਜ ਕਰਨਵੀਰ ਸਿੰਘ ਜੀ, ਜੇ ਸਪਲਾਈ ਲਾਈਨ ਜਿਹੜੀ ਕਿ ਅੱਧ-ਪਚੱਧੀ ਪ੍ਰਭਾਵਿਤ ਹੋ ਚੁੱਕੀ ਆ, ਜੇ ਪੂਰੀ ਦੀ ਪੂਰੀ ਸਪਲਾਈ ਲਾਈਨ ਠੱਪ ਕਰ ਦਿੱਤੀ ਜਾਂਦੀ ਆ ਤਾਂ ਜਿਹੜੀਆਂ ਬੀਬੀਆਂ, ਬੀਬੇ, ਕਾਕੇ, ਬਜ਼ੁਰਗ, ਇਹਨਾਂ ਨੂੰ ਤੁਸੀਂ ਸੰਭਾਲੋਗੇ ਕਿਸ ਤਰ੍ਹਾਂ, ਜਿਹੜੇ ਕਈ ਚਿਰ ਤੋਂ ਨਸ਼ਾ ਕਰਦੇ ਪਏ ਆ। ਸੋ ਇਹਨਾਂ ਨੂੰ ਸੰਭਾਲਣਾ ਕਿਸ ਤਰ੍ਹਾਂ, ਇਹ ਵੀ ਇੱਕ ਬਹੁਤ ਵੱਡੀ ਚੁਣੌਤੀ ਸਾਬਤ ਹੋਊਗਾ। ਕਿਉਂਕਿ ਹੁਣ ਓਵਰਡੋਜ਼ ਨਾਲ ਮਰੀ ਜਾਂਦੇ ਆ, ਕੱਲ ਨੂੰ ਨਸ਼ੇ ਦੀ ਕਿੱਲਤ ਨਾਲ ਮਰਨ ਲੱਗ ਪੈਣਗੇ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕ੍ਰਿਕਟਰ ਹਰਮਨਪ੍ਰੀਤ ਤੋਂ ਕਹਿੰਦੇ ਖੁੱਸ ਸਕਦਾ DSP ਦਾ ਅਹੁਦਾ। ਦੇਖੋ ਸਿਆਣੇ ਆਂਦੇ ਹੁੰਦੇ ਆ ਕਿ ਜਦੋਂ ਮਾੜੇ ਦਿਨ ਆਏ ਹੋਣ ਨਾ ਤੇ ਦਹੀਂ ਦੇ ਨਾਲ ਵੀ ਦਾੜ ਟੁੱਟ ਜਾਂਦੀ ਆ, ਦਹੀਂ ਖਾਦਿਆਂ ਨਾਲ ਵੀ ਦਾੜ ਟੁੱਟ ਜਾਂਦੀ ਆ। ਇਹ ਕੁੜੀ ਹੈ ਜਿਹੜੀ ਦਿਨਾਂ ਦੇ ਵਿੱਚ ਚਮਕੀ, ਦਿਨਾਂ ਦੇ ਵਿੱਚ ਚੜ੍ਹਾਈ ਕੀਤੀ ਇਹਨੇ। ਛੋਟੇ ਜਿਹੇ ਪਰਿਵਾਰ ਚ ਉੱਠੀ, ਛੋਟੇ ਜਿਹੇ ਸ਼ਹਿਰ ਚ, ਮੋਗਾ ਕੋਈ ਬਹੁਤਾ ਵੱਡਾ ਸ਼ਹਿਰ ਨਹੀਂ ਸੀਗਾ, ਹੁਣ ਤੇ ਚਲੋ ਫਲਾਹ ਹੋ ਗਿਆ, ਪਰ ਅੱਜ ਦੀ ਘੜੀ ਵੀ ਜੇ ਦੇਖੀਏ ਤਾਂ ਸਾਡੇ ਦੂਸਰੇ ਸ਼ਹਿਰਾਂ ਦੇ ਮੁਕਾਬਲੇ ਮੋਗਾ ਬਹੁਤ ਛੋਟਾ। ਤਾਂ ਉਸ ਛੋਟੇ ਜਿਹੇ ਸ਼ਹਿਰ ਦੇ ਵਿੱਚੋਂ, ਛੋਟੇ ਜਿਹੇ ਇਲਾਕੇ ਦੇ ਵਿੱਚੋਂ, ਸਧਾਰਨ ਪਰਿਵਾਰ ਚੋਂ ਨਿਕਲ ਕੇ ਕੁੜੀ ਨੇ ਆਲਮੀ ਪੱਧਰ ਤੇ ਜਿਸ ਤਰੀਕੇ ਦੇ ਨਾਲ ਨਾਂ ਚਮਕਾਇਆ, ਉਹ ਬਾ ਕਮਾਲ ਕੋਸ਼ਿਸ਼ ਸੀਗੀ। ਤਾਂ ਉਸ ਤੋਂ ਬਾਅਦ ਇਹਦਾ ਸਤਿਕਾਰ ਵੀ ਬਹੁਤ ਹੋਇਆ। ਸਾਡੇ ਵਰਗਿਆਂ ਨੇ ਵੀ ਸਿਫਾਰਿਸ਼ ਕੀਤੀ ਸੀਗੀ, ਕਿਉਂਕਿ ਜਦੋਂ ਇਹਨਾਂ ਨੇ DSP ਲਾਉਣ ਦੀ ਪੇਸ਼ਕਸ਼ ਕੀਤੀ ਤੇ ਰੌਲਾ ਪਾ ਲਿਆ ਰੇਲਵੇ ਵਾਲਿਆਂ ਕਿ ਕਾਂਟਰੈਕਟ ਦਾ 27 ਲੱਖ ਰੁਪਈਆ ਪਹਿਲਾਂ ਦੇਵੇ ਫਿਰ ਅਸੀਂ ਰਿਲੀਜ਼ ਕਰਾਂਗੇ, ਤਾਂ ਸਾਡੇ ਵਰਗਿਆਂ ਨੇ ਵੀ ਵਕਾਲਤ ਕੀਤੀ ਸੀਗੀ ਕਿ ਇਹ ਕੁੜੀ ਜਿਹੜੀ ਆ ਇਹ ਸਾਡੀਆਂ ਦੂਜੀਆਂ ਬੱਚੀਆਂ ਲਈ ਅੰਬੈਸਡਰ ਦਾ ਕੰਮ ਕਰ ਸਕਦੀ ਆ। ਕਿਉਂਕਿ ਸਾਡੀਆਂ ਬੱਚੀਆਂ ਨੂੰ ਮਾਰੇ ਪੈਂਦੀ ਆ ਕਿ ਕਈ ਦਫਾ ਉਹਨਾਂ 'ਚ ਟੈਲੈਂਟ ਬਹੁਤ ਹੁੰਦਾ, ਪਰ ਘਰ ਦੀ ਕੰਧ ਤੇ ਗਰਾਊਂਡ ਦੇ ਦਰਮਿਆਨ ਜਿਹੜਾ ਸਫ਼ਰ ਹੁੰਦਾ, ਰਸਤਾ ਹੁੰਦਾ, ਉਹ ਬਹੁਤ ਲੰਮੇਰਾ ਬਣ ਜਾਂਦਾ, ਉਹ ਤੈਅ ਹੀ ਨਹੀਂ ਕਰ ਪਾਉਂਦੀਆਂ। ਸੋ ਇਸ ਤਰ੍ਹਾਂ ਦੀ ਜਿਹੜੀ ਬੱਚੀ ਜੋ ਆਲਮੀ ਪੱਧਰ ਤੇ ਚਮਕੀ ਹੈ, ਜਿਹਨੂੰ ਅੰਬੈਸਡਰ ਦੇ ਤੌਰ ਤੇ ਪੇਸ਼ ਕੀਤਾ ਜਾਵੇ ਤਾਂ ਦੂਸਰਿਆਂ ਨੂੰ ਵੀ ਚੇਟਕ ਲੱਗੂਗੀ। ਤਾਂ ਸਾਰਿਆਂ ਨੇ ਵਕਾਲਤ ਕੀਤੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਸਿਫਾਰਿਸ਼ ਵੀ ਕੀਤੀ ਕਿ ਕੁੜੀ ਦਾ ਭਾਈ 27 ਲੱਖ ਰੁਪਈਆ ਜਿਹੜਾ ਮਾਫ਼ ਕਰ ਦਿਓ। ਰੇਲਵੇ ਨੇ ਮੰਨ ਲਈ ਮੰਗ, ਤਾਂ ਉਹਨਾਂ ਨੇ ਚਲੋ ਇਹਨਾਂ ਨੂੰ ਕਾਂਟਰੈਕਟ ਦੇ ਵਿੱਚੋਂ ਰਿਲੀਵ ਕਰ ਦਿੱਤਾ। ਫਿਰ DSP ਦੀ ਫੀਤੀ ਲੱਗ ਗਈ। ਰੌਲਾ ਇਹ ਪੈ ਗਿਆ ਕਿ ਜਦੋਂ ਇਹਦੀ ਗ੍ਰੈਜੂਏਸ਼ਨ ਦੀ ਡਿਗਰੀ ਜਿਹੜੀ ਹੈ ਵੈਰੀਫਾਈਡ ਕਰਵਾਈ ਗਈ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਦੇ ਵਿੱਚੋਂ, ਉਹਨਾਂ ਨੇ ਆਖਿਆ ਕਿ ਇਸ ਰਜਿਸਟ੍ਰੇਸ਼ਨ ਵਾਲਾ ਕੋਈ ਵੀ ਸਟੂਡੈਂਟ ਆ ਇਸ ਸਾਲ ਦੇ ਵਿੱਚ ਸਾਡੇ ਇੱਥੇ ਬੈਠਾ ਹੀ ਨਹੀਂ। ਤਾਂ ਇਹਦਾ ਮਤਲਬ ਇਹ ਨਿਕਲਿਆ ਕਿ ਉਹ ਜਿਹੜੀ ਡਿਗਰੀ, ਤਾਂ ਉਸ ਤੋਂ ਬਾਅਦ ਇਹ ਤੇ ਹਾਲੇ ਤੱਕ ਪੱਤਰਕਾਰਾਂ ਦੇ ਸਾਹਮਣੇ ਨਹੀਂ ਆਈ ਹਰਮਨਪ੍ਰੀਤ ਕੌਰ, ਪਰ ਇਹ ਸਾਫ਼ ਹੋ ਗਿਆ, ਸਾਬਤ ਹੋ ਗਿਆ ਕਿ ਇਹ ਜਿਹੜੀ ਡਿਗਰੀ ਸੀਗੀ ਫਰਜ਼ੀ ਸੀਗੀ। ਹੁਣ ਜਿਹੜੀ ਇੱਥੋਂ ਦੀ ਲੋਕਲ ਗੌਰਮੈਂਟ ਆ, ਪੰਜਾਬ ਦੀ ਸਰਕਾਰ ਹੈ ਜਿਹੜੀ, ਉਹ ਕਹਿੰਦੀ ਆ ਕਿ ਦੇਖੋ ਅਸੀਂ ਯੋਗਤਾ ਦੇ ਮੁਤਾਬਕ ਇਹਨੂੰ ਨੌਕਰੀ ਦੇ ਸਕਦੇ ਹਾਂ। ਫਿਰ ਯੋਗਤਾ ਦੇ ਮੁਤਾਬਕ ਤੇ ਸਿਪਾਹੀ ਦੀ ਨੌਕਰੀ ਬਣਦੀ ਉਹ ਲੈ ਲਵੇ। ਹਾਲਾਂਕਿ ਹੁਣੇ ਇੱਕ ਬਿਆਨ ਖੇਡ ਮੰਤਰੀ ਦਾ ਇੱਕ ਪੱਤਰਕਾਰ ਦੇ ਹਵਾਲੇ ਨਾਲ ਮੈਂ ਵੇਖਦਾ ਪਿਆ ਸੀਗਾ, ਉਹ ਦੱਸਦੇ ਸੀਗੇ ਕਿ ਖੇਡ ਮੰਤਰੀ ਨੇ ਇਹ ਕਿਹਾ ਕਿ ਹਾਲੇ ਅਸੀਂ DSP ਦੇ ਰੈਂਕ ਤੋਂ ਇਹਨੂੰ ਥੱਲੇ ਨਹੀਂ ਕਰਦੇ ਪਏ,
ਇਹਨੂੰ ਹਾਲੇ ਇਹਦੀ ਡਿਮੋਸ਼ਨ ਹੈ ਜਿਹੜੀ ਉਹ ਨਹੀਂ ਮਿਲੂਗੀ, ਕਿਉਂਕਿ ਹਾਲੇ ਸਾਡੀ ਇਨਵੈਸਟੀਗੇਸ਼ਨ ਚੱਲਦੀ ਪਈ। ਮਤਲਬ ਇਹ ਆ ਕਿ ਹਾਲੇ ਹਰਮਨਪ੍ਰੀਤ ਕੌਰ ਕੁਛ ਦਿਨ DSP ਦੇ ਅਹੁਦੇ ਤੇ ਬਣੀ ਰਹਿ ਸਕਦੀ ਹੈ, ਪਰ ਜੇ ਕੋਈ ਹੱਲ ਨਾ ਨਿਕਲਿਆ ਤਾਂ ਫਿਰ ਇਹਨੂੰ ਸਿਪਾਹੀ ਦੇ ਰੈਂਕ ਤੇ ਆਉਣਾ ਪਊਗਾ, ਕਿਉਂਕਿ ਜੇ ਡਿਗਰੀ ਫਰਜ਼ੀ ਆ ਤਾਂ ਇਹਨੂੰ ਫਿਰ ਰੇਲਵੇ ਨੇ ਵੀ ਨਹੀਂ ਦੁਬਾਰਾ ਰੱਖਣਾ। ਰੇਲਵੇ ਨੇ ਕੀ ਆ ਕਿ ਕਿਸੇ ਵੀ ਮਹਿਕਮੇ ਦੇ ਵਿੱਚ ਉਸ ਦਰਜੇ ਦੀ ਨੌਕਰੀ ਨਹੀਂ ਹਾਸਲ ਕਰ ਸਕਦੀ ਜਿਸ ਦਰਜੇ ਦੀ DSP ਦੀ ਨੌਕਰੀ ਆ। ਹਰਮਨਪ੍ਰੀਤ ਕੌਰ ਰਾਤੋਂ ਰਾਤ ਸਟਾਰ ਤੋਂ ਇੱਕ, ਮੈਂ ਕਹੂੰਗਾ ਕਿ ਵਿਚਾਰੀ ਜੀ ਕੁੜੀ ਬਣ ਗਈ ਹੈ। ਕੁਛ ਲੋਕਾਂ ਨੂੰ ਤੇ ਉਹਦੇ ਨਾਲ ਹਮਦਰਦੀ ਆ, ਪਰ ਕੁਛ ਲੋਕ ਕਹਿੰਦੇ ਆ ਕਿ ਇਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ, ਨੇ ਝੂਠ ਬਹੁਤ ਵੱਡਾ ਬੋਲਿਆ, ਫਰਜ਼ੀ ਬੜਾ ਬਹੁਤ ਵੱਡਾ ਕੀਤਾ। ਪਰ ਮਾਮਲਾ ਇਹ ਆ ਕਿ ਕਈ ਵਾਰ ਜਿਹੜੇ ਇਸ ਤਰ੍ਹਾਂ ਦੇ ਸਟਾਰ ਖਿਡਾਰੀ ਹੁੰਦੇ ਆ ਮਜਬੂਰੀ ਦੇ ਵਿੱਚੋਂ ਬਚਾਉਣੇ ਪੈਂਦੇ ਆ, ਜਿਵੇਂ ਸਰਦਾਰਾ ਸਿੰਘ ਦੀ ਉਦਾਹਰਨ ਤੁਹਾਡੇ ਸਾਹਮਣੇ ਆ। ਸੋ ਹਰਮਨਪ੍ਰੀਤ ਕੌਰ ਤੇ ਪਰਚਾ ਤੇ ਸ਼ਾਇਦ ਨਾ ਦਰਜ ਹੋਵੇ, ਪਰ ਜਿਹੜੀ ਨੌਕਰੀ ਦਾ ਉਹਨੇ ਸੁਪਨਾ ਵੇਖ ਕੇ ਰੇਲਵੇ ਦੀ ਨੌਕਰੀ ਛੱਡੀ ਸੀਗੀ, ਉਹ ਮੇਰੇ ਖਿਆਲ ਦੇ ਨਾਲ ਉਹ ਰੈਂਕ ਵਾਲੀ ਨੌਕਰੀ ਹੈ ਜਿਹੜੀ ਉਹ ਨਹੀਂ ਮਿਲਦੀ। ਪਰਚੇ ਤੋਂ ਬਚ ਜਾਣਾ ਇਹਦੀ ਚੰਗੀ ਕਿਸਮਤ ਆ, ਨਹੀਂ ਤੇ 420 ਤੇ ਬਣਦੀ ਸੀ। ਉਹ ਕੇਜਰੀਵਾਲ ਦਾ ਸਾਥੀ ਤੁਹਾਨੂੰ ਪਤਾ ਹੈ ਨਾ ਕਿਵੇਂ ਘੜੀਸ ਕੇ ਇਹਨਾਂ ਨੇ ਅੰਦਰ ਕੀਤਾ ਸੀ। ਇਹ ਗੱਲ ਵੱਖਰੀ ਆ ਕਿ ਕਈਆਂ ਨੂੰ ਰਹਿਤ ਦੇ ਦਿੰਦੇ ਆ ਇੱਥੇ ਜਾਲੀ ਡਿਗਰੀ ਤੋਂ, ਪਰ ਕਈਆਂ ਨੂੰ ਇਹ ਬੜੀ ਕਰੋਪੀ ਨਾਲ ਲੈਂਦੇ ਆ। ਸਹੀ ਗੱਲ ਆ ਜੀ। ਅਗਲੀ ਜਿਹੜੀ ਗੱਲ ਕਰਦੇ, ਬ੍ਰਹਮ ਮਹਿੰਦਰਾ ਨੇ ਕਿਹਾ ਤਿਆਰ ਹੋ ਜਾ ਬੈਂਸ। ਉਹਨੇ ਇਹ ਨਹੀਂ ਕਿਹਾ ਕਿ ਮੈਂ ਤੇਰੇ ਵੱਟਾ ਮਾਰਨ ਲੱਗਾ ਤਿਆਰ ਹੋ ਜਾ ਬੈਂਸ, ਇਹ ਆਖਿਆ ਕਿ ਮਾਣਹਾਨੀ ਦਾ ਤੇਰੇ ਤੇ ਕੇਸ ਪਾਉਣ ਲੱਗਾ ਤਿਆਰ ਹੋ ਜਾ ਬੈਂਸ। ਅਸਲ ਦੇ ਵਿੱਚ ਇਹ ਤੁਹਾਨੂੰ ਯਾਦ ਹੀ ਹੋਣਾ ਕਿ ਬ੍ਰਹਮ ਮਹਿੰਦਰਾ ਨੂੰ ਇਹਨੇ ਬ੍ਰਹਮ ਅਸਤਰ ਦੇ ਨਾਲ ਡੇਗ ਲਿਆ ਸੀ ਬੈਂਸ ਨੇ, ਇਸ ਕਰਕੇ ਕਿਉਂਕਿ ਇਹਨੇ ਆਖਿਆ ਸੀਗਾ ਕਿ ਇੱਕ ਦਵਾ ਕੰਪਨੀ ਹੈ ਜਿਹੜੀ ਉਹ ਖਾਸ ਤੌਰ ਤੇ ਪ੍ਰਮੋਟ ਕੀਤੀ ਜਾ ਰਹੀ ਹੈ ਨਸ਼ਾ ਛਡਾਊ ਕੇਂਦਰਾਂ ਲਈ, ਮਜਬੂਰ ਕੀਤਾ ਜਾ ਰਿਹਾ ਕਿ ਇਹਦੇ ਤੋਂ ਹੀ ਤੁਸੀਂ ਦਵਾਈ ਖਰੀਦਣੀ। ਔਰ ਇਹਦਾ ਤਰਕ ਜਿਹੜਾ ਦਿੱਤਾ ਸੀਗਾ ਬੈਂਸ ਨੇ ਉਹ ਇਹ ਦਿੱਤਾ ਸੀਗਾ ਕਿ ਦੇਖੋ ਜਿਹੜਾ ਇਸ ਸਮੇਂ ਸਿਹਤ ਮਹਿਕਮੇ ਦੇ ਮੈਂਟਲ ਹੈਲਥ ਸੈੱਲ ਦੇ ਵਿੱਚ ਸਟੇਟ ਕੋਆਰਡੀਨੇਟਰ ਹੈ ਅਨਿਲ ਤੂੜੀਆ, ਉਹ ਸਿਹਤ ਮੰਤਰੀ ਦੇ OSD ਪੁਨੀਤ ਗਿਰਦਰ ਦਾ ਬਹੁਤ ਨਜ਼ਦੀਕੀ ਸਾਥੀ ਹੈ। ਤੇ ਫਿਰ ਪੁਨੀਤ ਗਿਰਦਰ ਬਾਰੇ ਕਿਹਾ ਕਿ ਪੰਜਾਬ ਸਿਹਤ ਵਿਭਾਗ ਦੇ ਡਾਇਰੈਕਟਰ ਜਿਹੜੇ ਸ਼੍ਰੀਮਤੀ ਜਸਪਾਲ ਕੌਰ ਜੀ ਆ, ਉਹਨਾਂ ਦੇ ਨਾਲ ਨਿਯੁਕਤ ਜਿਹੜੇ OSD ਕਰਨ ਉਹ ਉਹਦਾ ਸਕਾ ਸਾਂਗੂ ਆ, ਮਤਲਬ ਕਿ ਗਿਰਦਰ ਦਾ। ਤਾਂ ਇਹਨਾਂ ਨੇ ਇਹ ਦੋਸ਼ ਲਾਇਆ ਸੀਗਾ ਕਿ ਅਨਿਲ ਤੂੜੀਆ ਜਿਹੜਾ ਪੰਜਾਬ ਅੰਦਰ ਚੱਲ ਰਹੇ ਨਸ਼ਾ ਛਡਾਊ ਕੇਂਦਰਾਂ ਨੂੰ ਧਮਕੀ ਦਿੰਦਾ ਹੈ ਕਿ ਫਲਾਣੀ ਦਵਾ ਕੰਪਨੀ ਤੋਂ ਹੀ ਤੁਸੀਂ ਦਵਾਈ ਖਰੀਦਣੀ ਹੈ। ਤੇ ਸਿੱਧੇ ਤੌਰ ਤੇ ਬੈਂਸ ਨੇ ਦੋਸ਼ ਲਾਇਆ ਸੀਗਾ ਕਿ ਇਹ ਮਾਮਲਾ ਜਿਹੜਾ ਉਹ ਬ੍ਰਹਮ ਮਹਿੰਦਰਾ ਦੇ ਨਾਲ ਜੁੜਦਾ। ਤਾਂ ਇੱਥੋਂ ਫਿਰ ਇਹ ਪਹਿਲਾਂ ਤੇ ਸ਼ਬਦੀ ਬੋਲੇ ਚੱਲਦੇ ਰਹੇ, ਪਰ ਹੁਣ ਕੇਸ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ। ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪਿਆਰ ਰਹਿਣ ਬੈਂਸ ਸਾਹਿਬ, ਕਿਉਂਕਿ ਇਹਨਾਂ ਦੇ ਖਿਲਾਫ ਜਲਦੀ ਮਾਣਹਾਨੀ ਦਾ ਜਿਹੜਾ ਮੈਂ ਕੇਸ ਕਰ ਦੇਣਾ। ਤਾਂ ਉਧਰ ਜਿਹੜੇ ਬੈਂਸ ਸਾਹਿਬ ਆ ਤੁਹਾਨੂੰ ਪਤਾ ਉਹ ਕੇਸਾਂ ਕੂਸਾਂ ਤੋਂ ਕਿੱਥੇ ਡਰਦੇ ਆ, ਉਹਨਾਂ ਦੇ ਕੇਸ ਤੇ ਚੱਲੀ ਜਾਂਦੇ। ਉਹ ਕਹਿੰਦੇ ਜੀ ਕਿ ਪਹਿਲਾਂ ਕੇਸ ਕਰ ਹੀ ਲੈਣਾ ਸੀ ਫੇਰ ਹੀ ਬਾਅਦ ਚ ਗੱਲ ਕਰਦੇ, ਯਾਨੀ ਕੇਸ ਕਰਕੇ ਫੇਰ ਗੱਲ ਕਰਦੇ ਤਾਂ ਫੇਰ ਚੰਗੀ ਸੀਗੀ ਚੀਜ਼। ਤਾਂ ਇਹਨਾਂ ਨੇ ਇਹ ਜਿਹੜਾ ਇਲਜ਼ਾਮ ਲਾਇਆ ਸੀਗਾ ਉਹ ਆਪਣੇ ਇਲਜ਼ਾਮ ਤੇ ਖੜੇ ਆ। ਵੈਸੇ ਜਦੋਂ ਇਹਨਾਂ ਨੇ ਸਪੀਕਰ ਦੇ ਜਵਾਈ ਤੇ ਲਾਇਆ ਸੀਗਾ, ਤੁਹਾਨੂੰ ਪਤਾ ਹੀ ਹੋਣਾ ਅਸੈਂਬਲੀ ਦੇ ਵਿੱਚ ਵੀ ਇਹ ਦੋਸ਼ ਲਾਇਆ ਸੀਗਾ ਕਿ ਕ੍ਰੈਸ਼ਰ ਇੱਕ ਸਪੀਕਰ ਸਾਹਿਬ ਦੇ ਜਵਾਈ ਦਾ ਵੀ ਚੱਲਦਾ ਇਲੀਗਲ ਮਾਈਨਿੰਗ ਚ। ਤਾਂ ਉਦੋਂ ਵੀ ਕਾਂਗਰਸੀਆਂ ਨੇ ਆਖਿਆ ਸੀਗਾ ਕਿ ਤਗੜੇ ਹੋ ਜਾਓ ਬੈਂਸ, ਅਸੀਂ ਹੁਣ ਤੁਹਾਡੇ ਤੇ ਮਾਣਹਾਨੀ ਦਾ ਕੇਸ ਠੋਕਾਂਗੇ। ਪਰ ਮਾਣਹਾਨੀ ਦਾ ਕੇਸ ਜਿਹੜਾ ਉਹ ਨਹੀਂ ਸੀ ਪਿਆ। ਪਰ ਹੁਣ ਦੇਖਦੇ ਆ ਪੈਂਦਾ ਜਾਂ ਨਹੀਂ ਪੈਂਦਾ। ਪਰ ਵੈਸੇ ਨਾ ਕਈ ਮਾਮਲਿਆਂ 'ਚ ਇਹ ਲੀਡਰ ਜਿਹੜੇ ਆ ਸਿਲੈਕਟਿਵ ਅਪਰੋਚ ਰੱਖ ਲੈਂਦੇ। ਜਿਵੇਂ ਉਦਾਹਰਨ ਦੇ ਤੌਰ ਤੇ ਅਸੀਂ ਬਿਕਰਮ ਸਿੰਘ ਮਜੀਠੀਆ ਨੂੰ ਲੈ ਲਈਏ। ਮਜੀਠੀਆ ਸਾਹਿਬ ਤੇ ਵੈਸੇ ਅੱਜ ਕੱਲ੍ਹ ਮਾਣਹਾਨੀਆਂ ਦੇ ਮਾਮਲੇ 'ਚ PhD ਕਰ ਚੁੱਕੇ ਆ। ਤਾਂ ਉਹ ਕੇਜਰੀਵਾਲ ਤੋਂ ਤੇ ਮਾਫੀ ਮੰਗਾ ਲੈਂਦੇ ਆ, ਸੰਜੇ ਸਿੰਘ ਤੇ ਕੇਸ ਕਰ ਦਿੰਦੇ ਆ। ਪਰ ਜਦੋਂ ਨਵਜੋਤ ਸਿੱਧੂ ਆ ਕੇ ਉਹ ਸਾਰਾ ਪੁਲੰਦਾ ਪ੍ਰੈਸ ਦੇ ਵਿੱਚ ਰੱਖ ਦਿੰਦਾ ਤੇ ਜ਼ੋਰ ਜ਼ੋਰ ਦੇ ਨਾਲ ਤਿੰਗ ਕੇ ਮਜੀਠੀਆ ਦਾ ਨਾਂ ਲੈਂਦਾ, ਫੇਰ ਮਜੀਠੀਆ ਸਾਹਿਬ ਉੱਤੇ ਕੇਸ ਨਹੀਂ ਕਰਦਾ। ਸੋ ਇਹ ਲੀਡਰਾਂ ਦੀ ਪਤਾ ਨਹੀਂ ਸਿਲੈਕਟਿਵ ਅਪਰੋਚ ਕਿੱਦਾਂ ਦੀ ਆ। ਖੈਰ ਇਹ ਵੇਖਦੇ ਆ ਹੁਣ ਬ੍ਰਹਮ ਮਹਿੰਦਰਾ ਜਿਹੜੇ ਆ ਬਹੁਤ ਸੀਨੀਅਰ ਆਗੂ ਆ, ਮੰਤਰੀ ਆ, ਸਿਹਤ ਮੰਤਰੀ ਆ, ਕੀ ਉਹ ਆਪਣੀ ਜ਼ੁਬਾਨ ਤੇ ਪੁੱਗਦੇ ਜਾਂ ਨਹੀਂ ਪੁੱਗਦੇ। ਸੋ ਦੇਖਣ ਵਾਲੀ ਗੱਲ ਹੋਊਗੀ ਕਿ ਕੀ ਬੈਂਸ ਬ੍ਰਦਰਸ ਇਸ ਕਾਨੂੰਨੀ ਉਲਝਣ ਚ ਉਲਝਦੇ ਆ ਜਾਂ ਇਹਨਾਂ ਦੀ ਸੱਟ ਹੇਠੋਂ ਨਿਕਲ ਜਾਣਗੇ। ਜੀ ਜੀ ਜੀ। ਤੇ ਮਿੰਟੂ ਜੀ ਜਾਂਦੇ ਜਾਂਦੇ ਜੇ ਗੱਲ ਕਰੀਏ, ਕਹਿੰਦੇ ਦੁਨੀਆ ਭਰ ਦੀਆਂ ਦੁਆਵਾਂ ਨੇ ਕੀਤਾ ਕੰਮ। ਥਾਈਲੈਂਡ ਦੇ ਵਿੱਚ ਗੁਫਾ 'ਚ ਫਸੇ ਬੱਚੇ ਤੇ ਉਹਨਾਂ ਦਾ ਕੋਚ ਆ, ਉਹਨਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ। ਦੇਖੋ ਇਹ ਤੇ ਕਮਾਲ ਦਾ ਕੰਮ ਕੀਤਾ। ਵੈਸੇ ਬਹੁਤ ਉਮੀਦ ਘੱਟ ਸੀਗੀ। ਕਹਾਣੀ ਕੀ ਸੀਗੀ ਕਿ
थाईलैंड की जी थाम लुआंग गुफा ਉਹਦੇ ਚ ਕੁਝ ਬੱਚੇ ਘੁੰਮਣ ਗਏ ਸਨ, ਜਿੱਦਾਂ ਗੁਫਾਵਾਂ ਵਗੈਰਾ ਵੇਖਣ ਚਲੇ ਜਾਂਦੇ ਆ। ਅਸਲ ਦੇ ਵਿੱਚ ਇਹ ਬੱਚੇ ਫੁੱਟਬਾਲ ਦੇ ਖਿਡਾਰੀ ਸਨ, ਜਿੱਦਾਂ ਅੰਡਰ 16 ਟੀਮਾਂ ਹੁੰਦੀਆਂ, ਅੰਡਰ 14 ਟੀਮਾਂ ਹੁੰਦੀਆਂ, ਇਦਾਂ ਇਹ 14 15 ਸਾਲ ਦੇ ਬੱਚੇ ਸਨ। ਇਹਨਾਂ ਦਾ ਨਾਲ ਇੱਕ ਕੋਚ ਸੀ। ਕੁੱਲ ਇਹਨਾਂ ਦੀ ਗਿਣਤੀ ਹੈਗੀ ਸੀ 23 ਜੂਨ ਦੀ ਗੱਲ ਆ। ਤੇ ਜਦੋਂ ਇਹ ਗੁਫਾ ਦੇ ਵਿੱਚ ਸੀਗੇ ਉੱਥੇ ਮੀਂਹ ਬਹੁਤ ਜ਼ਿਆਦਾ ਆ ਗਿਆ, ਇਹ ਫਸ ਗਏ। ਫਿਰ ਜਦੋਂ ਪਤਾ ਲੱਗਿਆ ਕਿ ਬੱਚੇ ਜਿਹੜੇ ਗੁਫਾ ਦੇ ਵਿੱਚ ਫਸ ਗਏ, ਫਿਰ ਇੱਕ ਆਪਰੇਸ਼ਨ ਲਾਂਚ ਕੀਤਾ ਗਿਆ। ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਬ੍ਰਿਟੇਨ, ਅਮਰੀਕਾ, ਚਾਈਨਾ, ਸਿੰਗਾਪੁਰ, ਇਹੋ ਜਿਹੇ ਦੇਸ਼ਾਂ ਚੋਂ 1000 ਦੇ ਕਰੀਬ ਜਿਹੜੇ ਲੋਕ ਸੀਗੇ ਉਹ ਇਕੱਠੇ ਹੋਏ, ਐਕਸਪਰਟ ਇਕੱਠੇ ਹੋਏ। ਇਹਨਾਂ ਦੇ ਵਿੱਚ 3 ਬ੍ਰਿਟਿਸ਼ ਕੇਵ ਐਕਸਪਰਟ ਵੀ ਸੀਗੇ। ਤਾਂ ਇਹਨਾਂ ਦੇ ਵਿੱਚੋਂ ਹੀ ਇੱਕ ਕੇਵ ਐਕਸਪਰਟ ਨੇ 9 ਦਿਨ ਬਾਅਦ ਯਾਨੀ 2 ਜੁਲਾਈ ਨੂੰ ਇਹਨਾਂ ਬੱਚਿਆਂ ਨੂੰ ਲੱਭ ਲਿਆ ਕਿ ਬੱਚੇ ਇਸ ਥਾਂ ਤੇ ਸੁਰੱਖਿਅਤ ਹੈਗੇ ਆ। ਦੇਖ ਲਓ ਕਿ 23 ਜੂਨ ਨੂੰ ਇਹ ਫਸੇ ਸੀਗੇ, 2 ਜੁਲਾਈ ਨੂੰ ਇਹਨਾਂ ਦੀ ਸਰਚ ਕੀਤੀ ਜਾਂਦੀ। ਪਹਿਲੀ ਤਸਵੀਰ ਆਉਂਦੀ ਆ ਕਿ ਇਹ ਗੁਫਾ ਦੇ ਵਿੱਚ ਇੱਕ ਕੋਨੇ ਤੇ ਬੈਠੇ ਆ। ਸੋ ਇਹਨਾਂ ਨੇ ਕੀ ਕੀਤਾ ਸੀ, ਕਿਉਂਕਿ ਇਹਨਾਂ ਨੂੰ ਤੈਰਨਾ ਨਹੀਂ ਸੀ ਆਉਂਦਾ, ਸਾਰੀ ਗੁਫਾ ਬੰਦ ਹੋ ਗਈ ਸੀ, ਪਾਣੀ ਨਾਲ ਭਰ ਗਈ ਸੀ। ਤਾਂ ਇਹਨਾਂ ਨੇ ਇੱਕ ਜਿੱਦਾਂ ਕਹੀਏ ਚਟਾਨ ਟਾਈਪ ਉਹ ਜਗ੍ਹਾ ਸੀਗੀ ਜਿਹੜੀ, ਉਹਦੇ ਤੇ ਸਹਾਰਾ ਲੈ ਲਿਆ। ਪਰ ਉੱਥੇ ਆਕਸੀਜਨ ਦੀ ਬੜੀ ਕਮੀ ਸੀ, ਬਹੁਤ ਮੰਦਾ ਹਾਲ ਸੀ, ਚਾਰੇ ਪਾਸੇ ਚਿੱਕੜ, ਚਾਰੇ ਪਾਸੇ ਪਾਣੀ, ਚਾਰੇ ਪਾਸੇ ਹਨੇਰਾ, ਬਹੁਤ ਔਖਾ ਸੀਗਾ ਜ਼ਿੰਦਗੀ ਨੂੰ ਬਚਾਉਣਾ। ਬਹਰਹਾਲ ਫਿਰ ਇਹ ਜਿਹੜੇ ਐਕਸਪਰਟ ਜੁਟੇ, ਉੱਥੇ ਗੋਤਾਖੋਰ ਜੁਟੇ, ਇਹਨਾਂ ਦੇ ਵਿੱਚੋਂ ਇੱਕ ਦੀ ਤੇ ਵਿਚਾਰੇ ਦੀ ਮੌਤ ਹੀ ਹੋ ਗਈ। ਉਹ ਮੇਰੇ ਖਿਆਲ ਦੇ ਨਾਲ 28 ਐਕਸਪਰਟ ਸੀਗਾ, 28 ਗੋਤਾਖੋਰ ਸੀਗਾ, ਉਹ ਮਰ ਗਿਆ ਇਸ ਕਰਕੇ ਕਿਉਂਕਿ ਆਕਸੀਜਨ ਦੀ ਕਮੀ ਸੀ। ਪਰ ਇਹ ਬੱਚੇ ਦੇਖ ਲਓ ਕਿ ਉਹ ਇਸ ਹਾਲਤ ਦੇ ਵਿੱਚ ਲੜਦੇ ਰਹੇ। ਤਾਂ ਹੋਇਆ ਕੀ ਆ ਕਿ ਕੱਲ 8 ਬੱਚਿਆਂ ਨੂੰ ਕੱਢ ਲਿਆ ਸੀਗਾ, ਅੱਜ 4 ਬੱਚੇ ਤੇ ਕੋਚ ਜਿਹੜਾ ਬਚਿਆ ਸੀਗਾ ਉਹਨਾਂ ਨੇ ਵੀ ਕੱਢ ਲਿਆ। ਸੋ ਇਹ ਬੱਚੇ ਦੱਸਦੇ ਆ ਕਿ ਜਿਹੜਾ ਇਹਨਾਂ ਦਾ ਕੋਚ ਸੀ, ਕਿਉਂਕਿ ਉਹ ਬੋਧੀ ਸੰਤ ਵੀ ਸੀਗਾ, ਉਹ ਦੱਸਦੇ ਆ ਕਿ ਔਖੇ ਸਮੇਂ ਉਹ ਮੈਡੀਟੇਸ਼ਨ ਕਰਵਾਉਂਦਾ ਰਿਹਾ ਇਹਨਾਂ ਨੂੰ ਨਾਲ ਦੀ ਨਾਲ। ਤਾਂ ਬੱਚੇ ਦੱਸਦੇ ਆ ਕਿ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਸਾਂ ਉਹਦੇ ਨਾਲ ਸਾਨੂੰ ਬਹੁਤ ਹੌਸਲਾ ਮਿਲਦਾ ਸੀ। ਵੈਸੇ ਐਕਸਪਰਟ ਵੀ ਹੈਰਾਨ ਆ, ਬਹੁਤ ਤੁਹਾਡੇ ਅਮਰੀਕਾ ਤੋਂ, ਬ੍ਰਿਟੇਨ ਤੋਂ ਜਿਹੜੇ ਐਕਸਪਰਟ ਗਏ ਆ, ਉਹ ਕਹਿੰਦੇ ਕਿ ਬੱਚਿਆਂ ਦਾ ਹੌਸਲਾ ਵੇਖ ਕੇ ਅਸੀਂ ਹੈਰਾਨ ਆ। ਹਾਲਾਂਕਿ ਪਹਿਲਾਂ ਕਿਹਾ ਜਾ ਰਿਹਾ ਸੀਗਾ ਕਿ ਇਹ ਕਈ ਮਹੀਨੇ ਲੱਗ ਜਾ ਸਕਦੇ ਆ ਇਸ ਆਪਰੇਸ਼ਨ ਨੂੰ ਸਕਸੀਡ ਕਰਨ ਦੇ ਵਿੱਚ, ਪਰ ਬਹੁਤ ਜਲਦੀ ਯਾਨੀ ਲਗਭਗ 3 ਦਿਨਾਂ 'ਚ ਹੀ ਇਹਨਾਂ ਨੇ ਕੱਢ ਲਿਆ। ਤਾਂ ਇਹ ਜਿਹੜੇ ਐਕਸਪਰਟ ਆ ਇਸ ਗੱਲੋਂ ਹੈਰਾਨ ਆ ਕਿ ਏਡੇ ਔਖੇ ਹਾਲਾਤ ਦੇ ਵਿੱਚ ਵੀ ਇਹ ਬੱਚੇ ਜਿਹੜੇ ਆ ਉਹ ਆਪਣੇ ਆਪ ਨੂੰ ਸ਼ਾਂਤ ਰੱਖੀ ਬੈਠੇ ਸੀ, ਸਥਿਰ ਰੱਖੀ ਬੈਠੇ ਸੀ, ਔਰ ਆਕਸੀਜਨ ਦੀ ਕਮੀ ਦੇ ਵਿੱਚ ਵੀ ਇਹਨਾਂ ਬੱਚਿਆਂ ਨੇ ਆਪਣਾ ਹੌਸਲਾ ਨਹੀਂ ਡਿੱਗਿਆ। ਇੱਕ ਕਮਾਲ ਦੀ ਗੱਲ ਆ। ਜੀ 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 ਬਿਲਕੁਲ। ਅਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸੋ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਨਿੱਘੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ